ਸੇਵਕ ਸ਼ਖਸੀਅਤਾਂ ਨੇ ਸਿੱਖ ਜਥਿਆਂ ਨੂੰ ਮੀਰੀ ਪੀਰੀ ਦਿਵਸ ਤੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਦਾ ਦਿੱਤਾ ਸੱਦਾ। ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਸਗਾਈ ਵਿੱਚ ਸ਼ਮੂਲੀਅਤ ਕਾਰਨ ਵਧੀਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਅਹਿਮ ਪ੍ਰੈਸ ਕਾਨਫਰੰਸ। ਪੰਥ ਸੇਵਕ ਸ਼ਖਸੀਅਤਾਂ ਵੱਲੋਂ ਗੁਰਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨੂੰ ਸੂਤਰਬੰਦ ਕਰਨ ਦੇ ਯਤਨਾਂ ਤਹਿਤ ਅੱਜ ਇਤਿਹਾਸਿਕ ਗੁਰਦੁਆਰਾ ਗਰਨਾ ਸਾਹਿਬ ਵਿਖੇ ਕਾਰਜਸ਼ੀਲ ਜਥਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਇਕੱਤਰਤਾ ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਪਰਮਜੀਤ ਸਿੰਘ ਗਾਜ਼ੀ ਨੇ ਦਸੂਹਾ ਸ਼ਹਿਰ ਅਤੇ ਨੇੜਲੇ ਇਲਾਕੇ ਵਿੱਚ ਸਰਗਰਮ ਜਥਿਆਂ ਨਾਲ ਬੈਠਕ ਕੀਤੀ, ਜਿਸ ਵਿੱਚ ਮੌਜੂਦਾ ਹਾਲਾਤਾਂ ਅਤੇ ਸਿੱਖ ਸਭਾ ਵਿਚਾਲੇ ਖਿੰਡਾਓ ਬਾਰੇ ਗੰਭੀਰ ਵਿਚਾਰ ਵਟਾਂਦਰਾ ਹੋਈਆਂ। ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਸਭਾ ਵਿੱਚ ਆਪਸੀ ਸੰਵਾਦ ਦੀ ਕਮੀ ਕਾਰਨ ਸਾਡੇ ਮਸਲੇ ਉਲਝਦੇ ਜਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਸਥਾਨਕ ਪੱਧਰ ਉੱਤੇ ਸਰਗਰਮ ਸਿੱਖ ਜਥਿਆਂ ਨੂੰ ਆਪਸ ਵਿੱਚ ਤਾਲਮੇਲ ਵਧਾਉਣਾ ਚਾਹੀਦਾ ਹੈ ਅਤੇ ਆਪਸੀ ਵਿਚਾਰ ਚਰਚਾ ਕਰਕੇ ਸਾਂਝੇ ਫੈਸਲੇ ਲੈਣੇ ਚਾਹੀਦੇ ਹਨ। ਪੰਥ ਸੇਵਕਾਂ ਨੇ ਕਿਹਾ ਕਿ ਉਹਨਾਂ ਵੱਲੋਂ ਪੰਥਕ ਪੱਧਰ ਉੱਤੇ ਆਪਸੀ ਵਿਚਾਰਾਂ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ, ਉਸ ਤਹਿਤ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਗਈ ਹੈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਵਿੱਚ ਪੰਜ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ ਬਾਰੇ ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ। ਪੰਥ ਸੇਵਕ ਸ਼ਖਸੀਅਤਾਂ ਨੇ ਇਸ ਬੈਠਕ ਵਿੱਚ ਹਾਜ਼ਰ ਹੋਏ ਜਥੇ ਅਤੇ ਸਿੰਘਾਂ ਨੂੰ ਵਿਸ਼ਵ ਸਿੱਖ ਇਕੱਤਰਤਾ ਵਿੱਚ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ। ਰਾਘਵ ਚੱਡਾ ਨੇ ਆਪਣੀ ਮੰਗਣੀ ਦੇ 5 ਦਿਨ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਰਾਘਵ ਚੱਡਾ ਨੇ ਫੋਟੋ ਸ਼ੇਅਰ ਕਰਦੇ ਹੋਏ ਸਿਰਫ ਇਹੀ ਲਿਖਿਆ ਹੈ ਕਿ ਜਥੇਦਾਰ ਸਾਹਿਬ ਵੱਲੋਂ ਸਗਾਈ ਮੌਕੇ ਮਿਲਿਆ ਆਸ਼ੀਰਵਾਦ ਅਤੇ ਮੌਜੂਦਗੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ। ਰਾਘਵ ਚੱਡਾ ਦੀ ਸਗਾਈ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਦੀ ਮੌਜੂਦਗੀ ਨੇ SGPC ਅਤੇ ਅਕਾਲੀ ਦਲ ਦੋਵਾਂ ਨੂੰ ਹੈਰਾਨ ਅਤੇ ਨਾਰਾਜ਼ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਰੋਸੇਮੰਦ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਹੁਣ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਿਆ ਜਾ ਸਕਦਾ ਹੈ। ਹਾਲਾਂਕਿ ਇਸ ਦਾ ਇਸ਼ਾਰਾ ਉਸ ਵੇਲੇ ਹੀ ਮਿਲ ਗਿਆ ਸੀ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਅਗਲੇ ਦਿਨ ਹੀ ਜਥੇਦਾਰ ਸਾਹਿਬ ਦੀ ਰਾਘਵ ਚੱਡਾ ਦੀ ਮੰਗਣੀ ਵਿੱਚ ਮੌਜੂਦਗੀ ਨੂੰ ਲੈ ਕੇ ਸਵਾਲ ਚੁੱਕੇ ਸਨ। ਉਹਨਾਂ ਨੇ ਮਰਿਆਦਾ ਦਾ ਹਵਾਲਾ ਦਿੱਤਾ ਸੀ। ਹਾਲਾਂਕਿ ਉਸ ਵੇਲੇ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਇਹ ਵਲਟੋਹਾ ਦਾ ਨਿੱਜੀ ਬਿਆਨ ਹੋ ਸਕਦਾ ਹੈ, ਪਰ ਅੰਦਰ ਖਾਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਥੇਦਾਰ ਹਰਪ੍ਰੀਤ ਸਿੰਘ ਤੋਂ ਰਾਘਵ ਚੱਡਾ ਦੀ ਮੰਗਣੀ ਵਿੱਚ ਜਾਣ ਤੋਂ ਨਾਰਾਜ਼ ਸਨ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤੇ ਪੰਜਾਬ ਸਰਕਾਰ ਨੂੰ ਘੇਰਿਆ ਤੇ ਫਿਰ ਰਾਘਵ ਚੱਡਾ ਦੀ ਮੰਗਣੀ ਤੇ ਜਾਣ ਦਾ ਫੈਸਲਾ ਕੁਝ ਲੋਕਾਂ ਨੂੰ ਠੀਕ ਨਹੀਂ ਲੱਗਿਆ। ਸੋਸ਼ਲ ਮੀਡੀਆ ਤੇ ਇਸ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਕਾਫੀ ਸਵਾਲ ਵੀ ਉੱਠੇ ਸਨ। ਇਸੇ ਲਈ ਹੁਣ 20 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਸ੍ਰੀ ਅਕਾਲ ਤਖਤ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਫੈਸਲਾ ਲਿਆ ਜਾ ਸਕਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ। ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਅਹੁਦਾ ਉਹਨਾਂ ਕੋਲ ਕਾਰਜਕਾਰੀ ਸੀ। SGPC ਕਿਸੇ ਵੀ ਵਿਵਾਦ ਤੋਂ ਬਚਣ ਦੇ ਲਈ ਇੱਕ ਹੋਰ ਫਾਰਮੂਲੇ ਤੇ ਵੀ ਵਿਚਾਰ ਕਰ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ 5 ਤਖਤਾਂ ਦੇ ਜਥੇਦਾਰ ਸਹਿਬਾਨ ਮਿਲ ਕੇ ਫੈਸਲਾ ਲੈਂਦੇ ਹਨ, ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸੁਪਰੀਮ ਹੁੰਦਾ ਹੈ। ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੱਕੇ ਤੌਰ ਤੇ ਨਿਯੁਕਤੀ ਦੇ ਬਹਾਨੇ ਕੋਈ ਨਵਾਂ ਨਾਂ ਅੱਗੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦੇਵੇ। ਇਹ ਵੀ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਲਹਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੇ ਥੋੜੇ ਸਮੇਂ ਲਈ ਰੱਖਿਆ ਜਾਵੇ ਤਾਂ ਕਿ ਕੋਈ ਵਿਵਾਦ ਨਾ ਹੋਵੇ, ਕਿਉਂਕਿ ਉਹਨਾਂ ਦੀ ਨਿਯੁਕਤੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਲਈ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਮੌਜੂਦਾ ਮਸਲਿਆਂ ਤੇ ਅਹਿਮ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਇਸ ਮੌਕੇ ਕਿਹਾ ਕਿ ਬਾਦਲ ਸਾਹਿਬ ਅਕਾਲ ਚਲਾਣਾ ਕਰ ਗਏ ਹਨ, ਪਰ ਬੇਅਦਬੀ ਕੇਸ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬੇਅਦਬੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਸਿੱਖਾਂ ਨੂੰ ਇਸ ਦੇ ਲਈ ਕਾਨੂੰਨ ਤੋੜ ਕੇ ਆਪ ਕਾਰਵਾਈ ਕਰਨ ਦੀ ਲੋੜ ਨਹੀਂ ਪੈਣੀ ਸੀ। ਉਹਨਾਂ ਕਿਹਾ ਕਿ ਸਿੱਖਾਂ ਦੇ ਗੁਰੂ ਘਰਾਂ 'ਚ ਸਿੱਖ ਹੋਰ ਬੇਅਦਬੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਖਤਮ ਨਹੀਂ ਹੋ ਸਕਦਾ ਹੈਗਾ। ਸੁਖਬੀਰ ਤੇ ਸਮੇਤ ਸੈਣੀ ਉਹਨਾਂ ਦੀ ਅਰੈਸਟ ਕਰਨੀ ਪਊਗੀ। ਬਾਦਲ ਸਾਹਿਬ ਸੁਰਗਵਾਸ ਹੋ ਗਏ ਹੈ, ਉਹਨਾਂ ਦੇ ਖਿਲਾਫ ਤਾਂ ਹੁਣ ਨਹੀਂ ਹੋ ਸਕਦਾ, ਪਰ ਜਿਹੜੇ ਬਾਕੀ ਦੇ ਅਜੇ ਜਿਉਂਦੇ ਹੈ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਊਗੀ। ਤੇ ਮੈਂ ਚੀਫ ਮਿਨਿਸਟਰ ਨੂੰ ਕਹਿ ਰਿਹਾ ਕਿ ਧਰਮ ਸਿੱਖ ਧਰਮ ਅਸੀਂ ਸਿੱਖ ਸਮਝਦੇ ਹਾਂ ਕਿ ਜਿਹੜੇ ਨਵੇਂ ਵਾਕਿਆ ਹੋ ਰਹੇ ਹੈ, ਜਿਵੇਂ ਪਟਿਆਲੇ ਦੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ, ਉਦੋਂ ਪਹਿਲਾਂ ਮਰੰਡੇ ਦੇ ਵਿੱਚ ਹੋਇਆ, ਹੁਣ ਮਲੋਟ ਦੇ ਵਿੱਚ ਵੀ ਕੁਛ ਹੋਇਆ ਹੈ। ਇਹ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੇ ਜਿਹੜੀਆਂ ਹਰਕਤਾਂ ਹੋ ਰਹੀਆਂ, ਇਹਦੇ ਨਾਲ ਫਿਰ ਸਿੱਖ ਆਪਣੇ ਆਪ ਨੂੰ
ਕਾਨੂੰਨ ਦੇ ਵਿੱਚ ਲਿਆ ਕੇ ਤੇ ਆਪ ਹੀ ਫਿਰ ਆਪਣੀ ਰੱਖਿਆ ਕਰਨ ਲੱਗ ਪੈਣਗੇ। ਜੇ ਸਰਕਾਰ ਨੇ ਨਹੀਂ ਕਰਨੀ, ਸਿੱਖ ਬੜੀ ਬਹਾਦਰ ਕੌਮ ਹੈ, ਉਹ ਆਪਣੇ ਗੁਰਦੁਆਰਿਆਂ ਨੂੰ ਸਾਂਭ ਸਕਦੀ ਹੈ। ਜੇ ਗੌਰਮੈਂਟ ਨੇ ਜਵਾਬ ਦੇ ਦਿੱਤਾ ਕਿ ਅਸੀਂ ਇਹ ਗੁਰਦੁਆਰਿਆਂ ਦੀ ਸੁਰੱਖਿਆ ਨਹੀਂ ਰੱਖ ਸਕਦੇ, ਫਿਰ ਅਸੀਂ ਆਪ ਰੱਖਾਂਗੇ। ਤੇ ਦਮਦਮਾ ਸਾਹਿਬ ਦੇ ਵਿੱਚ ਜਿਹੜੇ ਰਾਮਦਾਸੀਆ ਸਿੱਖ ਹੈ, ਉਹਨਾਂ ਦਾ ਬੁੰਗਾ SCPC ਦੀ ਜ਼ਮੀਨ ਦੇ ਵਿੱਚ ਹੈਗਾ, ਤੇ ਉਹਦਾ ਵੀ ਮੈਂ ਗੱਲ ਕੀਤੀ ਹੈ ਕਿ ਇਹ ਸਾਡੀ ਸਮਾਜ ਦੇ ਰੰਗਰੇਟੇ ਗੁਰੂ ਦੇ ਬੇਟੇ ਨੇ, ਤੇ ਇਹਨਾਂ ਨੇ ਉੱਥੇ ਮੰਦਿਰ ਨਹੀਂ ਬਣਾਉਣਾ, ਉੱਥੇ ਗੁਰਦੁਆਰਾ ਹੀ ਬਣੂਗਾ। ਤੇ SCPC ਦੇ ਪ੍ਰਧਾਨ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਵੀ ਮੈਂ ਗੱਲ ਕਰ ਲਈ ਹੈ, ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਗਰਮ ਨਹੀਂ ਹੋਣ ਦਿੰਦੇ ਇਸ ਮਸਲੇ ਨੂੰ। ਤੇ ਜਿਹੜੇ ਰਾਮਦਾਸੀਏ ਸਿੱਖ ਹੈ, ਉਹਨਾਂ ਨੂੰ ਵੀ ਮੈਂ ਸਮਝਾਉਣਾ ਚਾਹੁੰਦਾ ਕਿ ਕੋਈ ਇਹੋ ਜਿਹਾ ਕਦਮ ਨਹੀਂ ਉਠਾਇਆ ਜਾਊਗਾ ਜਿਹਦੇ ਵਿੱਚ ਸਿੱਖਾਂ ਦੇ ਵਿੱਚ ਫੁੱਟ ਦਿਖੇ। ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵਾਪਰੀ ਘਟਨਾ ਵਿੱਚ ਔਰਤ ਦਾ ਕਤਲ ਕਰਨ ਵਾਲੇ ਸਿੱਖ ਸ਼ਰਧਾਲੂ ਨਿਰਮਲਜੀਤ ਸਿੰਘ ਦੇ ਪਰਿਵਾਰ ਦਾ ਕੌਮੀ ਇਨਸਾਫ ਮੋਰਚੇ ਵੱਲੋਂ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਨਿਰਮਲਜੀਤ ਸਿੰਘ ਤੇ ਮਾਣ ਹੈ, ਉਹਨਾਂ ਨੇ ਜੋ ਵੀ ਕੀਤਾ ਹੈ ਉਹ ਇੱਕ ਸਿੱਖ ਦੇ ਲਈ ਕਰਨਾ ਬਣਦਾ ਵੀ ਸੀ। ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਸਨਮਾਨ ਕੀਤਾ ਗਿਆ। ਅਕਾਲ ਯੂਥ ਜਥੇਬੰਦੀ ਵੱਲੋਂ ਖਾਲਸਾ ਸ਼ਤਾਬਦੀ ਕਮੇਟੀ ਸੰਸਥਾ ਕਮੇਟੀ ਹੈ ਇੱਥੇ ਪਟਿਆਲੇ ਦੀ, ਉਹ ਗੁਰਸਿੱਖਾਂ ਵੱਲੋਂ ਸਨਮਾਨ ਕੀਤਾ ਗਿਆ ਤੇ ਹੋਰ ਪਟਿਆਲੀ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਸਨਮਾਨ ਕੀਤਾ ਗਿਆ। ਮਾਣ ਹੈ ਜੀ, ਪੂਰਾ ਮਾਣ ਹੈ। ਸ਼ੁਕਰ ਹੈ ਗੁਰੂ ਸਾਹਿਬ ਜੀ ਨੇ ਸੇਵਾ ਲਿੱਤੀ, ਠੀਕ ਕਿਰਪਾ ਕਰਨ, ਹੋਰ ਸਾਰਿਆਂ ਤੇ ਕਿਰਪਾ ਕਰਨ। ਤੇ ਵਿਦੇਸ਼ੀ ਧਰਤੀ ਤੋਂ ਆਏ ਆ, ਬਹੁਤ ਪਿਆਰ ਦਿੱਤਾ ਉਹਨਾਂ ਨੇ, ਉੱਥੋਂ ਸਭ ਦੇ ਅਸੀਂ ਰਿਣੀ ਆ, ਬਹੁਤ ਬਹੁਤ ਧੰਨਵਾਦ। ਉੱਥੋਂ ਵੀ ਬਹੁਤ ਪੂਰਾ ਮਾਣ ਸਨਮਾਨ, ਅਰਦਾਸਾਂ ਸਭ ਗੁਰੂ ਦੀ ਕਿਰਪਾ ਨਾਲ ਨੇ। ਹਾਂਜੀ, ਸਾਡਾ ਕੌਮੀ ਪੱਖ ਦੇਖ ਕੇ ਕੰਮ ਕੀਤਾ ਗਿਆ, ਨਾ ਕਿ ਕੋਈ ਦੁਸ਼ਮਣੀ ਦੇਖ ਕੇ ਕੀਤਾ ਗਿਆ, ਨਾ ਕੋਈ ਹੈਗੀ ਸਾਡੀ ਦੁਸ਼ਮਣੀ ਕਿਸੇ ਨਾਲ। ਇਹ ਕੌਮੀ ਦੇਖ ਕੇ ਜਿਹੜਾ ਸਰੋਵਰ ਸਾਹਿਬ ਦੇ ਦਾਰੂ ਪੀਣੀ, ਮੁਲਾਜ਼ਮਾਂ ਨਾਲ ਵਢਾਂਗਾ ਕਰਨਾ, ਉਹਨੂੰ ਦੇਖ ਕੇ ਕੰਮ ਕਰਿਆ ਉਹਨੇ। ਮਹਾਰਾਜ ਨੇ ਕਰਵਾਇਆ, ਨਹੀਂ ਉਹ ਵੀ ਨਹੀਂ ਇਹੋ ਜਿਹਾ ਬੱਚਾ ਹੈਗਾ ਤਾਂ ਇਹ ਤਾਂ ਮਹਾਰਾਜ ਨਹੀਂ ਕਰਵਾਇਆ। ਪੰਚਾਇਤੀ ਜ਼ਮੀਨਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੇਤਾਵਨੀ ਦੇ ਦਿੱਤੀ ਹੈ। ਇਸੇ ਸਬੰਧ ਵਿੱਚ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੇ ਕਬਜ਼ਿਆਂ ਦੀ ਜਾਂਚ ਦੇ ਹੁਕਮ ਦਿੱਤੇ ਸੀ। ਨਾਜਾਇਜ਼ ਜ਼ਮੀਨਾਂ ਤੇ ਉਸਾਰੇ ਗਏ ਹੋਟਲਾਂ ਬਾਰੇ ਪੁੱਛੇ ਗਏ ਸਵਾਲ ਤੇ ਧਾਲੀਵਾਲ ਨੇ ਕਿਸੇ ਦਾ ਨਾਮ ਲਏ ਬਿਨਾਂ ਵੱਡੇ ਲੀਡਰਾਂ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜੋ ਵੀ ਹੋਟਲ ਜਾਂ ਰੈਸਟੋਰੈਂਟ ਨਾਜਾਇਜ਼ ਜ਼ਮੀਨ ਤੇ ਬਣੇ ਹੋਏ ਹਨ, ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਕੱਲਾ ਰਸਤਾ ਨਹੀਂਗਾ, ਜਿਹੜੀ ਉਹ ਜ਼ਮੀਨ ਹੈ ਪਤਾ ਕਿਹਦੀ, ਉਹ ਜਿੱਥੇ ਕਮਰੇ ਬਣੇ ਆ, ਹਾਂ ਉਹ ਤੁਸੀਂ ਮੈਂ ਕਿਹਾ ਖਲੋ ਜਾਓ, ਮੈਂ ਕਿਹਾ ਹੋਰ ਰੁਕਦੇ ਜਾਓ ਤੁਸੀਂ, ਕੋਈ ਗੱਲ ਨਹੀਂ, ਤੁਹਾਨੂੰ ਨਾਲ ਲੈ ਕੇ ਜਾਵਾਂਗੇ ਸਵਾਲ ਪਹਾੜੀਆਂ। ਤੁਸੀਂ ਕਿਉਂ ਘਬਰਾਉਂਦੇ ਯਾਰ, ਤੁਹਾਡੇ ਤਾਂ ਬਿਨਾਂ ਨਹੀਂ ਜਾਂਦੇ, ਤੁਸੀਂ ਘਬਰਾਓਗੇ। ਉਹ ਨਹੀਂ ਜੀ, ਤੇ ਮਾਰਾ ਹੋਰ ਨਾ ਕਰੇ ਢਵਾ ਦੇ ਮੋਤੀਆ। ਕੋਈ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਢਾਉਣਾ ਨਹੀਂ, ਜਦ ਐਡਾ ਵਧੀਆ ਕੋਈ ਹੋਟਲ ਬਣਿਆ ਉਹ ਢਾਵਾਂਗੇ ਕਿਉਂ, ਉਹਨੂੰ ਕਿਰਾਏ ਤੇ ਦਾਂਗੇ ਆਪਾਂ, ਢਾਉਣਾ ਨਹੀਂ ਕੋਈ ਵੀ। ਸਮਝ ਗਏ ਗੱਲ। ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਕੱਲ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਮੋਰਚੇ ਵਿੱਚ ਮੌਜੂਦ ਇੱਕ ਨਿਹੰਗ ਸਿੰਘ ਦੇ ਤਿਆਰ ਕੀਤੇ ਟਰੱਕ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਸਿੰਘ ਦੀ ਆਰਥਿਕ ਮਦਦ ਕਰਨ ਲਈ ਅਪੀਲ ਕੀਤੀ ਗਈ ਹੈ। ਇਸ ਮੌਕੇ ਗੱਲ ਕਰਦਿਆਂ ਨਿਹੰਗ ਸਿੰਘ ਰਾਜਾ ਰਾਜ ਸਿੰਘ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਥੇ ਬੈਠੇ ਹਾਂ, ਜਿਸ ਦੀ ਸ਼ੁਰੂਆਤ ਭਾਈ ਲਖਵਿੰਦਰ ਸਿੰਘ ਲੱਖਾ ਦੀ ਰਿਹਾਈ ਨਾਲ ਹੋ ਗਈ ਹੈ। ਉਹਨਾਂ ਕਿਹਾ ਕਿ ਜਿੰਨਾ ਵੱਡਾ ਇਕੱਠ ਹੋਵੇਗਾ, ਉਨਾ ਹੀ ਸਰਕਾਰ ਤੇ ਦਬਾਅ ਵਧੇਗਾ ਤੇ ਬੰਦੀ ਸਿੰਘ ਜਲਦੀ ਤੋਂ ਜਲਦੀ ਰਿਹਾ ਹੋ ਸਕਣਗੇ। ਜਿਹੜਾ ਟਰੱਕ ਆ ਜਿਹਦੇ ਵਿੱਚ ਬੈਠਣ ਵਾਸਤੇ ਕੈਬਨ ਸਾਰਾ ਬਣਾਇਆ ਹੈ ਸੀਗਾ, AC ਵਗੈਰਾ ਲੱਗੇ ਹੋਏ ਸੀ, ਉਹਨੂੰ ਕੁਦਰਤੀ ਤੌਰ ਤੇ ਜਿਹੜਾ ਸ਼ਾਰਟ ਸਰਕਟ ਹੋਇਆ ਉਹਦੇ ਨਾਲ ਅੱਗ ਲੱਗ ਗਈ ਆ। 1 ਲੱਖ ਗੈਸ ਬਣ ਗਿਆ ਅੰਦਰ, 1 ਲੱਖ ਤੱਕ ਜਿਹੜੀ ਹੈ ਸਾਰੇ ਨੂੰ ਚੜ੍ਹ ਗਈ ਤੇ ਕੋਈ ਸਮਾਨ ਚੱਕਣ ਦਾ ਮੌਕਾ ਮਿਲਿਆ ਹੀ ਕੋਈ ਨਹੀਂ। ਬਾਬਾ ਜੀ ਉਹਨਾਂ ਦਾ ਵਿੱਚ ਕੀਮਤੀ ਸਮਾਨ ਸੀ, ਮਾਇਆ ਵੀ ਸੀ, 35-40 ਹਜ਼ਾਰ ਰੁਪਈਆ ਨਗਦ ਸੀਗਾ, 2 ਮੋਬਾਈਲ ਵਿੱਚੋਂ ਹੋਰ ਚਾਰਜ ਹੋਰ ਵੀ ਚੋਲੇ ਵਸਤਰ ਪਾਉਣ ਵਾਲੇ ਸਿੰਘਾਂ ਦੇ ਰੱਖੇ ਹੋਏ ਸੀਗੇ ਤੇ ਉਹ ਸਾਰੇ ਵਿੱਚ ਹੀ ਸੜ ਗਏ। ਚਲੋ ਗੁਰੂ ਸਾਹਿਬ ਦਾ ਭਾਣਾ, ਜਿਵੇਂ ਸਤਿਗੁਰੂ ਕਰਦਾ ਉਹ ਠੀਕ ਹੀ ਠੀਕ ਆ,
ਸਭ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਵੀ ਇੰਨਾ ਗੁਰੂ ਸਾਹਿਬ ਦੀ ਕਿਰਪਾ ਹੋ ਗਈ। ਕਈ ਵਾਰੀ ਜਦੋਂ ਬਾਬਾ ਜੀ ਆਰਾਮ ਕਰਦੇ ਹੁੰਦੇ ਨੇ, ਬਾਹਰੋਂ ਸਿੰਘ ਕੁੰਡੀ ਲਾ ਦਿੰਦੇ ਨੇ ਵੀ ਬਾਬਾ ਜੀ ਆਰਾਮ ਕਰ ਰਹੇ ਨੇ, ਕੋਈ ਇਹੋ ਜਿਹਾ ਚਾਂਸ ਹੋ ਜਾਂਦਾ। ਇਹ ਗੁਰੂ ਨੇ ਰੱਖਤੇ ਸਾਰੀ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਸੇਵਾ ਕਰ ਰਹੇ ਹਾਂ, ਫਿਰ ਗੁਰੂ ਕਿਉਂ ਨਹੀਂ ਰੱਖੂਗਾ। ਦਿਨ ਰਾਤ ਇੱਥੇ ਡਟੇ ਹੋਏ ਨੇ ਬਾਬਾ ਜੀ ਸਾਰੇ ਦਲ ਪੰਥ। ਤੇ ਬਾਕੀ ਅਸੀਂ ਬੇਨਤੀ ਕਰਾਂ ਸੰਗਤਾਂ ਨੂੰ ਵੀ ਅਸੀਂ ਦੇਖੋ ਕਿਸੇ ਨੂੰ ਕੁਛ ਨਹੀਂ ਕਹਿੰਦੇ, ਅਸੀਂ ਤਾਂ ਗੁਰੂ ਗ੍ਰੰਥ ਦੇ ਪੰਥ ਵਾਸਤੇ ਬੈਠੇ ਹਾਂ ਇੱਥੇ, ਗੁਰੂ ਦੀ ਸੇਵਾ ਵਾਸਤੇ ਵੀ ਉਹ ਜਿਹੜੇ ਬੰਦੀ ਸਿੰਘ ਉਹ ਰਿਹਾ ਹੋਣ। ਤੇ ਤੁਸੀਂ ਵੀ ਸਾਡਾ ਸਾਥ ਦਿਓ, ਇੱਥੇ ਆ ਕੇ ਹਾਜ਼ਰੀਆਂ ਲਵਾਓ, ਬੈਠੋ। ਸ਼ੁਰੂਆਤ ਹੋ ਚੁੱਕੀ ਹੈ ਬੰਦੀ ਸਿੰਘਾਂ ਦੀ, ਭਾਈ ਲਖਵਿੰਦਰ ਸਿੰਘ ਲਿਖਾਈ ਲਿਹਾਰੀ ਹੋ ਗਈ। ਬਾਕੀ ਤੁਸੀਂ ਪਹੁੰਚੋਗੇ, ਜਿੱਡਾ ਵੱਡਾ ਇਕੱਠ ਹੋਊ ਉਨੀ ਛੇਤੀ ਜਿਹੜੇ ਸਿੰਘ ਨੇ ਬਾਹਰ ਆਉਣਗੇ। ਤੇ ਮੈਂ ਸਿੱਖ ਸੰਗਤਾਂ ਨੂੰ ਕਹਿਣਾ ਚਾਹੁੰਦਾ, ਦੇਖੋ ਗੁਰੂ ਵਾਲੇ ਪਿਆਰ ਵਾਲੀਆਂ ਸੰਗਤਾਂ ਨੇ, ਸਾਡੇ ਕੋਲ ਕੋਈ ਜ਼ਮੀਨਾਂ ਜਾਇਦਾਦਾਂ ਤਾਂ ਹੈ ਨਹੀਂ ਗੀਆਂ। ਆਹੀ ਦਲ ਪੰਥ ਆ ਜਿਹੜੇ ਲਈ ਫਿਰਦਾ ਘੋੜੇ ਪੜਾ ਨੇ। ਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ, ਪਿਆਰ ਵਾਲੇ ਬਹੁਤ ਨੇ। ਜਿਹੜੇ ਬਾਬਾ ਜੀ ਦਾ ਆਪਾਂ ਨੁਕਸਾਨ ਹੋਇਆ, ਜਿਹੜਾ ਸਾਰਾ ਟਰੱਕ ਸੜ ਗਿਆ, 2.5-3 ਲੱਖ ਰੁਪਈਆ ਜਿਹੜਾ ਨੁਕਸਾਨ ਹੋਇਆ ਵਾ। ਤੇ ਆਪਾਂ ਜਿਹੜੇ ਪਿਆਰ ਵਾਲੇ ਸਿੰਘ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਓ ਬਾਬਾ ਜੀ ਦਾ ਸਾਥ ਦੇਈਏ, ਜਿਹੜੀ ਭਰਪਾਈ ਆਪਾਂ ਕਰੀਏ ਇਕੱਠੇ ਹੋ ਕੇ। ਜਿਹੜਾ ਨੁਕਸਾਨ ਹੋਇਆ, ਬਹੁਤ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਸੇਵਾ ਕਰਨ ਵਾਲੀ ਆ, ਤੇ ਅਸੀਂ ਤਾਂ ਇੱਥੇ ਬੈਠੇ ਹਾਂ ਹੁਣ। ਤੇ ਨੁਕਸਾਨ ਹੁੰਦਾ ਹੈ, ਚਲੋ ਕੋਈ ਨਹੀਂ, ਝੱਲਾਂਗੇ ਜਿਹੜਾ ਕੁਛ ਹੁੰਦਾ। ਪਰ ਅਸੀਂ ਕਹਿੰਦੇ ਹਾਂ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋ ਜਾਣ। ਜਦ ਤੱਕ ਅਸੀਂ ਡਟੇ ਰਹਾਂਗੇ, ਜਦੋਂ ਤੱਕ ਇਹ ਮੋਰਚਾ ਫਤਿਹ ਨਹੀਂ ਹੋ ਜਾਂਦਾ। ਦੋ ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਉਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਇੰਡੋਨੇਸ਼ੀਆ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਪਹਿਲਾਂ ਦੋ ਪੰਜਾਬੀਆਂ ਨੂੰ ਸਟੇਜ ਤੇ ਬੁਲਾਇਆ ਜਾਂਦਾ ਹੈ ਅਤੇ ਫਿਰ ਸਜ਼ਾ ਦਾ ਐਲਾਨ ਕੀਤਾ ਜਾਂਦਾ ਹੈ। ਇਸ ਵੀਡੀਓ ਨੂੰ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸ਼ੇਅਰ ਕੀਤਾ ਹੈ। ਦਰਅਸਲ ਜਿਨ੍ਹਾਂ ਦੋ ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਇੱਕ ਡੋਂਕਰ ਦਾ ਮਰਡਰ ਕੀਤਾ ਹੈ, ਜਦਕਿ ਇਹ ਸਾਹਮਣੇ ਆਇਆ ਹੈ ਕਿ ਡੋਂਕਰ ਨੇ ਉਹਨਾਂ ਨੂੰ ਕਿਡਨੈਪ ਕਰਕੇ ਰੱਖਿਆ ਸੀ। ਇਹ ਪੰਜਾਬੀ ਕਿਸੇ ਏਜੰਟ ਦੇ ਜ਼ਰੀਏ ਇੰਡੋਨੇਸ਼ੀਆ ਦੇ ਰਸਤੇ ਬਾਹਰ ਭੇਜੇ ਜਾ ਰਹੇ ਸਨ। ਇਹਨਾਂ ਨੂੰ ਲਿਜਾਣ ਵਾਲੇ ਡੋਂਕਰ ਨੇ ਉਹਨਾਂ ਨੂੰ ਇੱਕ ਕਮਰੇ ਵਿੱਚ ਰੱਖਿਆ ਸੀ ਅਤੇ ਉਸੇ ਕਮਰੇ ਵਿੱਚ ਡੋਂਕਰ ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਦੋਵੇਂ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੋਵੇਂ ਨੌਜਵਾਨਾਂ ਦੀ ਉਮਰ ਕੀ ਹੈ, ਕਿੱਥੋਂ ਦੇ ਰਹਿਣ ਵਾਲੇ ਹਨ, ਨਾ ਕੀ ਹੈ, ਇਹ ਸਾਹਮਣੇ ਨਹੀਂ ਆਇਆ ਹੈ, ਪਰ ਦੋਵੇਂ ਨੌਜਵਾਨਾਂ ਦੇ ਸਿਰ ਕੇਸ ਹਨ। ਦੋਵਾਂ ਮੁਲਜ਼ਮਾਂ ਨੂੰ ਮਲੇਸ਼ੀਆ ਦੀ ਪੁਲਿਸ ਸੰਤਰੀ ਕੈਦੀਆਂ ਦੀ ਵਰਦੀ ਵਿੱਚ ਪੇਸ਼ ਕਰ ਰਹੀ ਹੈ ਅਤੇ ਸਜ਼ਾ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।